ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਜੂਨ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਤੁਹਾਡੇ ਨਾਲ ਜਿਹੜੀਆਂ 5-7 ਗੱਲਾਂ ਸਾਂਝੀਆਂ ਕਰਨੀਆਂ ਉਸ ਤੋਂ ਪਹਿਲੇ ਚੇਤੇ ਕਰਾਈਏ ਕਿ ਫਾਇਰਵਾਲ ਐਕਟੀਵੇਟ ਕਰ ਦਿੱਤੀ ਗਈ ਹੈ। ਉਹਨੂੰ ਫੇਲ ਕਰਨ ਵਾਸਤੇ ਤਾਂ ਕਿ ਸਾਡੀ ਆਵਾਜ਼ ਦੂਰ ਤੱਕ ਕੱਪੜੇ 4 ਕੰਮ ਕਰਨੇ ਜ਼ਰੂਰੀ ਨੇ। ਇੱਕ ਤੇ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ। ਦੂਜਾ, ਵੀਡੀਓ ਵੇਖਣ ਤੋਂ ਬਾਅਦ ਇਹਦੇ ਤੇ ਕਮੈਂਟ ਜ਼ਰੂਰ ਕਰੋ, ਭਾਵੇਂ ਸ਼ਾਰਟ ਕਮੈਂਟ ਹੋਵੇ ਭਾਵੇਂ ਲੌਂਗ ਹੋਵੇ। ਔਰ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਸਰੇ ਸੋਸ਼ਲ ਮੀਡੀਆ ਦੇ ਜਿਹੜੇ ਲਿੰਕ ਨੇ ਉੱਥੇ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਨਾਲ ਤੁਹਾਡੀ ਇੰਗੇਜਮੈਂਟ ਵਧੇ ਔਰ ਇਹ ਦੂਰ ਤੱਕ ਕੱਪੜੇ। ਹੁਣ ਆਉਣੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਪਹਿਲੀ ਖਬਰ ਜਿਹੜੀ ਬੜੀ ਅਫਸੋਸਨਾਕ ਹੈ ਉਹ ਮੱਕਾ ਤੋਂ ਹੈ, ਸਾਊਦੀ ਅਰਬ ਤੋਂ ਹੈ ਕਿ ਉੱਥੇ 1000 ਤੋਂ ਜ਼ਿਆਦਾ ਹਜਾਜ ਜਿਹੜੇ ਨੇ ਉਹ ਅੱਲਾ ਨੂੰ ਪਿਆਰੇ ਹੋ ਗਏ ਨੇ, ਜਾਂਬਾਕ ਹੋ ਗਏ ਨੇ। ਔਰ ਵਜ੍ਹਾ ਗਰਮੀ ਬਣੀ ਹੈ, ਸ਼ਦੀਦ ਗਰਮੀ ਦੇ ਵਿੱਚ ਉੱਥੇ ਜ਼ਾਹਿਰ ਹੈ ਉਹਨਾਂ ਨੂੰ ਗਰਮੀ ਵੀ ਲੱਗੀ, ਸਹੂਲਤਾਂ ਵੀ ਘੱਟ ਹੁੰਦੀਆਂ ਨੇ, ਹੱਜ ਮੁਸ਼ਕਿਲ ਹੈ ਤੁਹਾਨੂੰ ਪਤਾ ਹੈ। ਔਰ ਹਸਪੀਟਲ ਵੀ ਫਿਰ ਰਸ਼ ਹੁੰਦਾ ਹੈ। ਬਾਕੀ ਉੱਥੇ ਬਿਮਾਰੀ ਸ਼ਮਾਰੀ ਵੀ ਹੋ ਜਾਂਦੀ ਕਿਉਂਕਿ ਇੰਨੀ ਖਲਕਤ ਰੱਬ ਦੀ ਆਈ ਹੁੰਦੀ ਹੈ ਅਤੇ ਉੱਥੇ ਫਿਰ ਥੋੜ੍ਹਾ ਜਿਹਾ ਹਾਈਜੀਨ ਦੇ ਇਸ਼ੂਜ਼ ਵੀ ਹੋ ਜਾਂਦੇ ਨੇ। ਫਿਰ ਲੋਕ ਬਜ਼ੁਰਗੀ 'ਚ ਵੀ ਹੱਜ ਕਰਨ ਜਾਂਦੇ ਨੇ, ਇਹ ਵੀ ਵਜ੍ਹਾ ਹੁੰਦੀ ਹੈ ਜਾਂ ਬਿਮਾਰੀ ਹੁੰਦੀ ਹੈ। ਬਹਰਹਾਲ ਅਸਲ ਵਜ੍ਹਾ ਬਣੀ ਹੈ ਗਰਮੀ, ਔਰ ਗਰਮੀ ਦੀ ਵਜ੍ਹਾ ਉਹ ਜ਼ਾਹਿਰ ਹੈ ਗਲੋਬਲ ਵਾਰਮਿੰਗ ਹੈ। ਉਹ ਜਿਹੜੀ ਇੱਕ ਇਨਵਾਇਰਮੈਂਟਲ ਕ੍ਰਾਈਸਿਸ ਹੋਇਆ ਪੂਰੀ ਦੁਨੀਆ, ਜਿਹਦੀ ਗੱਲ ਇਮਰਾਨ ਖਾਨ ਕਰਦਾ ਸੀ। ਬਾਕੀ ਨਾ ਤੁਹਾਨੂੰ ਕਦੀ ਮੋਦੀ ਕਰਦਾ ਨਜ਼ਰ ਆਏਗਾ, ਨਾ ਤੁਹਾਨੂੰ ਮੌਜੂਦਾ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਉਹ ਕਰਦਾ ਨਜ਼ਰ ਆਏਗਾ, ਨਾ ਮੌਜੂਦਾ ਅਮਰੀਕੀ ਸਦਰ ਕਰਦਾ ਨਜ਼ਰ ਆਏਗਾ। ਹਾਂ, ਯੂਰਪ ਦੇ ਕੋਈ ਇੱਕ ਅੱਧੇ ਲੀਡਰ ਜਿਹੜੇ ਨੇ ਉਹ ਕਰਦੇ ਕੋਈ ਨਜ਼ਰ ਆਉਣਗੇ। ਬਾਕੀ ਦੁਨੀਆ ਸਾਰੀ ਬਿਲਕੁਲ ਚੁੱਪ ਹੈ, ਉਹ ਗੱਲ ਹੀ ਨਹੀਂ ਕਰ ਰਹੀ ਕਿ ਦਰਖਤ ਲਾਉਣੇ। ਹਾਲਾਂਕਿ 1400 ਸਾਲ ਪਹਿਲੇ ਸਾਡੇ ਪਿਆਰੇ ਨਬੀ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸ ਛੱਡਿਆ ਸੀ ਕਿ ਦਰਖਤ ਲਾਓ, ਇਹ ਇਬਾਦਤ ਹੈ, ਇਹਨਾਂ ਨੂੰ ਪਾਲੋ, ਨਾ ਸਿਰਫ ਲਾਓ ਬਲਕਿ ਇਹਨਾਂ ਨੂੰ ਸਾਂਭੋ ਵੀ। ਅਤੇ ਅੱਜ ਦਰਖਤ ਨਾ ਹੋਣ ਦੀ ਕਾਰਨ ਜਿਸ ਤਰੀਕੇ ਨਾਲ ਅਸੀਂ ਮੁਕੰਮਲ ਤੌਰ 'ਤੇ ਪੋਲੂਸ਼ਨ ਫੈਲਾਈ ਹੈ, ਧੂਏਂ ਗੱਡੀਆਂ ਛੱਡਦੀਆਂ ਨੇ, ਫੈਕਟਰੀਆਂ ਛੱਡਦੀਆਂ ਨੇ, ਕੋਈ ਪੋਲੂਸ਼ਨ ਦੇ ਖਿਲਾਫ ਕੋਈ ਸੋਚ ਨਹੀਂ ਹੈ। ਅਤੇ ਇਹ ਜਿਸ ਵੇਲੇ ਅਸੀਂ ਇੰਨਾ ਗੰਦ ਪਾਉਂਦੇ ਹਾਂ ਦੁਨੀਆ ਦੇ ਵਿੱਚ, ਅਤੇ ਇਹ ਦੁਨੀਆ ਸਾਨੂੰ ਲੱਗਦੀ ਬੜੀ ਵੱਡੀ ਹੈ ਪਰ ਉਸ ਹਿਸਾਬ ਨਾਲ ਤਾਂ ਇਹ ਛੋਟਾ ਜਿਹਾ ਘਰ ਹੀ ਹੈ ਇਨਸਾਨਾਂ ਦਾ। ਔਰ ਜਿਹੜਾ ਕੁਝ ਅਸੀਂ ਇੱਥੇ ਕਰਦੇ ਹਾਂ ਉਹਦਾ ਅਸਰ ਸਾਊਦੀ ਅਰਬ 'ਤੇ ਵੀ ਪਹੁੰਚਣਾ, ਅਤੇ ਜੋ ਸਾਊਦੀ ਅਰਬ ਹੁੰਦਾ ਉਹਦਾ ਅਸਰ ਗਾਂ ਯੂਰਪ 'ਤੇ ਵੀ ਪਹੁੰਚਣਾ। ਮਤਲਬ ਰਲ ਕੇ ਅਸੀਂ ਇਕੱਠਿਆਂ ਨੇ ਭੁਗਤਣਾ ਸਾਰਾ ਜੋ ਕੁਝ ਇੱਕ ਨੇ ਕਰਨਾ ਹੈ। ਇੰਝ ਹੀ ਇਹ ਸਮਝੋ ਵੀ ਮਹੱਲੇ ਦੇ ਵਿੱਚ ਜਿਵੇਂ ਘਰ ਹੁੰਦੇ ਨੇ, ਇੱਕ ਬੰਦਾ ਆਪਣੇ ਘਰ ਦੇ ਬਾਹਰ ਅਗਰ ਗੰਦ ਨੂੰ ਜਾਂ ਪਲਾਸਟਿਕ ਨੂੰ ਜਾਂ ਕਿਸੇ ਸ਼ੈ ਨੂੰ ਅੱਗ ਲਾਉਂਦਾ ਤਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਘਰ ਉਹਦਾ ਧੂੰਆਂ ਪਹੁੰਚਦਾ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਨਿੱਛਾਂ ਵੀ ਆਉਂਦੀਆਂ ਨੇ ਅਤੇ ਖੰਘ ਵੀ ਲੱਗਦੀ ਹੈ ਅਤੇ ਗਲਾ ਵੀ ਖਰਾਬ ਹੁੰਦਾ ਹੈ ਅਤੇ ਅੱਖਾਂ ਵੀ ਖਰਾਬ ਹੁੰਦੀਆਂ ਨੇ। ਇੰਝ ਹੀ ਦੁਨੀਆ ਦੇ ਜਿਹੜੇ ਮੁਖਤਲਿਫ ਮੁਲਕ ਨੇ ਉਹ ਜਦੋਂ ਆਪਣੇ ਥਾਂ ਭੈੜੇ ਕੰਮ ਕਰਦੇ ਨੇ, ਦਰਖਤ ਨਹੀਂ ਲਾਉਂਦੇ, ਇਨਵਾਇਰਮੈਂਟ ਨੂੰ ਸਾਫ਼ ਨਹੀਂ ਰੱਖਦੇ, ਗਲੋਬਲ ਵਾਰਮਿੰਗ ਹੁੰਦੀ ਉਹਦੇ ਨਾਲ ਤਪਸ਼ ਵੱਧਦੀ ਹੈ। ਔਰ ਮੌਸਮੀਆਤੀ ਤਬਦੀਲੀਆਂ ਜਿਹੜੀਆਂ ਨੇ ਕਿ ਬੇਵਕਤ ਦੀ ਬਾਰਿਸ਼, ਬੇਵਕਤ ਦੀ ਗਰਮੀ, ਤਬਾਹਕੁਨ ਗਰਮੀ ਪਈ ਅਤੇ ਇੱਕ ਵਾਰੀ ਸੈਂਟੀਗ੍ਰੇਡ ਉੱਥੇ ਅੱਪੜ ਜਾਣਾ ਵੀ ਜਿਹੜਾ ਸੋਚਿਆ ਨਹੀਂ ਕਿਸੇ ਨੇ। ਬਾਰਿਸ਼ਾਂ ਹੋਈਆਂ ਅਤੇ ਤੂਫਾਨ ਆ ਜਾਣੇ ਨੇ, ਫਲੱਡ ਆ ਜਾਣੇ ਨੇ। ਇਹ ਉਹ ਮੌਸਮੀਆਤੀ ਤਬਦੀਲੀਆਂ ਨੇ ਜਿਨ੍ਹਾਂ ਨੂੰ ਅਸੀਂ ਦਰਖਤ ਲਾ ਕੇ ਔਰ ਪੋਲੂਸ਼ਨ ਘੱਟ ਕਰਕੇ ਸਾਂਭ ਸਕਦੇ ਹਾਂ। ਬਹਰਹਾਲ ਬੜੇ ਅਫਸੋਸ ਦੀ ਗੱਲ ਹੈ ਇਹਦੇ ਵਿੱਚ ਕੋਈ 35 ਹੁਣ ਤੱਕ ਜਿਹੜੀ ਖਬਰ ਹੈ 35 ਆਊਟ ਆਫ 1035 ਜਿਹੜੇ ਹੁਜਾਜ ਨੇ ਉਹ ਪਾਕਿਸਤਾਨ ਤੋਂ ਵੀ ਨੇ, ਜਿਨ੍ਹਾਂ ਦੀ ਉੱਥੇ ਸ਼ਹਾਦਤ ਦੀ ਜਾਂ ਬਾਕ ਹੋਣ ਦੀ ਜਿਹੜੀ ਖਬਰ ਹੈ ਉਹ ਆਈ ਹੈ। ਉਹਨਾਂ ਦੀਆਂ ਫੈਮਲੀਆਂ ਦੇ ਨਾਲ ਜ਼ਾਹਿਰ ਹੈ ਸਾਡੀ ਇਜ਼ਹਾਰੇ ਉਹਨਾਂ ਦੇ ਨਾਲ ਇੱਕ ਹਮਦਰਦੀ ਜੋ ਵੀ ਤੁਸੀਂ ਇਹਨੂੰ ਸਮਝੋ, ਅਤੇ ਬੜੇ ਅਫਸੋਸ ਦੀ ਸਾਡੇ ਵਾਸਤੇ ਗੱਲ ਹੈ। ਔਰ ਸਾਊਦੀ ਗਵਰਨਮੈਂਟ ਕੋ ਵੀ ਐਕਸਪੈਕਟ ਕਰਾਂਗੇ ਕਿ ਬਿਹਤਰ ਇੰਤਜ਼ਾਮ ਕਰਨੇ ਚਾਹੀਦੇ ਸਨ। ਸਾਡੀ ਗਵਰਨਮੈਂਟ ਨੂੰ ਵੀ ਆਪਣੇ ਸ਼ਹਿਰੀਆਂ ਵਾਸਤੇ, ਦੂਸਰੀਆਂ ਗਵਰਨਮੈਂਟਾਂ ਨੂੰ ਵੀ ਥੋੜ੍ਹਾ ਜਿਹਾ ਐਸੇ ਮਾਮਲਾਤ ਕਰਨੇ ਚਾਹੀਦੇ ਸਨ ਕਿ ਉੱਥੇ ਲੋਕਾਂ ਨੂੰ ਥੋੜ੍ਹੀ ਐਜੂਕੇਟ ਕਰਦੇ ਕਿ ਕਿਹੜੇ ਟਾਈਮ ਦੇ ਉੱਤੇ ਜ਼ਿਆਦਾ ਬਾਹਰ ਨਿਕਲਣਾ, ਕਿਹੜੇ ਟਾਈਮ 'ਤੇ ਨਹੀਂ ਨਿਕਲਣਾ। ਬੜਾ ਵੱਡਾ ਜ਼ੁਲਮ ਹੋਇਆ, 1000 ਬੰਦਾ ਥੋੜ੍ਹਾ ਨਹੀਂ ਹੁੰਦਾ। ਇਹ ਬੜੀ ਇੱਕ ਦਰਦਨਾਕ ਔਰ ਅਫਸੋਸਨਾਕ ਜਿਹੜੀ ਹੈ ਉਹ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਸੀ। ਅੱਛਾ ਜੀ, ਦੂਜੀ ਖਬਰ ਤੁਹਾਡੇ ਸਾਹਮਣੇ ਪਾਕਿਸਤਾਨ ਤੋਂ ਰੱਖਣੀ। ਪਾਕਿਸਤਾਨ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ, ਹਾਂਜੀ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਦੀਆਂ ਤਨਖਾਹਾਂ ਵਾਸਤੇ 1 ਅਰਬ ਤੇ 15 ਕਰੋੜ ਅਜ਼ਾਫੀ ਮੰਗਿਆ ਗਿਆ। ਟੋਟਲ ਨਹੀਂ, ਅਜ਼ਾਫੀ। ਹਾਂਜੀ, ਅਜ਼ਾਫੀ 1 ਅਰਬ 15 ਕਰੋੜ ਰੁਪਇਆ ਮੰਗਿਆ ਗਿਆ ਤਾਂ ਕਿ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾ ਸਕਣ। ਨਾਲ ਕੋਈ 1 ਅਰਬ ਰੁਪਈਆ ਉਹਨਾਂ ਦੇ ਸਫ਼ਰ ਵਾਸਤੇ ਵੀ ਮੰਗ ਲਿਆ ਗਿਆ ਵੀ ਉਹਨਾਂ ਜਿਹੜਾ ਜਹਾਜ਼ਾਂ 'ਚ ਸਫ਼ਰ ਕਰਨਾ ਅੱਗੇ ਪਿੱਛੇ, ਉਹ ਟਿਕਟਾਂ ਉਹਨਾਂ ਨੂੰ ਦੇਣੀਆਂ ਨੇ, 1 ਅਰਬ ਰੁਪਇਆ ਉਹਦਾ ਵੀ ਮੰਗ ਲਿਆ। ਔਰ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਹਕੂਮਤ ਅਪੋਜੀਸ਼ਨ ਵਾਲਿਆਂ ਦੀਆਂ ਮੌਜਾਂ ਲੱਗੀਆਂ ਹੁੰਦੀਆਂ ਨੇ। ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਹੀ ਰੰਬਾ ਰੱਖ, ਸਾਰੇ ਰਲ ਕੇ ਮੇਰਾ ਮਤਲਬ ਠੋਕਦੇ ਨੇ ਇਸ ਕੰਮ ਨੂੰ। ਅਤੇ ਇਹ ਹੁਣ ਤੁਸੀਂ ਆਪ ਹਿਸਾਬ ਲਾਓ ਵੀ ਦੂਜੇ ਪਾਸੇ ਇਸੇ ਬਜਟ ਦੇ ਵਿੱਚ ਜਿਹੜੇ ਖੈਰਾਤੀ ਹਸਪਤਾਲ ਨੇ ਨਾ, ਖੈਰਾਤੀ ਹਸਪਤਾਲ ਜਿੱਥੇ
ਗਰੀਬਾਂ ਦਾ, ਨਾਦਾਰਾਂ ਦਾ, ਜਿਨ੍ਹਾਂ 'ਤੇ ਜ਼ਕਾਤ ਲੱਗਦੀ ਹੈ, ਜਿਨ੍ਹਾਂ ਦੇ ਉੱਤੇ ਫਤਰਾਨਾ ਲੱਗਦਾ ਹੈ, ਸਦਕਾ ਲੱਗਦਾ, ਉਹ ਵਿਚਾਰੇ ਮਾੜੇ ਜਾ ਕੇ ਜਿਹੜੇ ਖੈਰਾਤੀ ਹਸਪਤਾਲਾਂ ਤੋਂ ਇਲਾਜ ਕਰਾਉਂਦੇ ਨੇ, ਤੇ ਉਸ ਖੈਰਾਤੀ ਹਸਪਤਾਲਾਂ ਦੇ ਉੱਤੇ ਵੀ ਟੈਕਸ ਲਾਉਣ ਦਾ ਹਕੂਮਤ ਫੈਸਲਾ ਕਰਨ ਡਈ ਹੈ ਵੀ ਸਾਡੇ ਕੋਲ ਪੈਸੇ ਨਹੀਂ। ਬੱਚਿਆਂ ਦੇ ਦੁੱਧ 'ਤੇ ਟੈਕਸ ਲਾ ਦਿੱਤਾ ਹੈ, ਹਰ ਸ਼ੈ ਦੇ ਉੱਤੇ ਟੈਕਸ ਲਾਤਾ, ਅਤੇ ਦੂਜੇ ਪਾਸੇ ਇਹਨਾਂ ਦੀਆਂ ਤਨਖਾਹਾਂ ਵਧਾ ਰਹੇ ਨੇ, ਕਿਉਂਕਿ ਇਹ ਕਿਤੇ ਫਿੱਟੇ ਹੋਏ ਥੱਲੇ ਨਾ ਰਹਿ ਜਾਣ, ਇਹਨਾਂ ਦੀ ਸਿਹਤ 'ਤੇ ਕੋਈ ਫਰਕ ਨਾ ਪੈ ਜੇ। ਇਹ ਖਬਰ ਤੁਹਾਨੂੰ ਦੇਣੀ ਸੀ ਕਿ ਇੱਕ ਪਾਸੇ ਜਿਹੜਾ ਖੈਰਾਤੀ ਹਸਪਤਾਲ ਜਿੱਥੋਂ ਗਰੀਬ ਦਾ ਇਲਾਜ ਹੁੰਦਾ ਹੈ, ਸਿਹਤ ਕਾਰਡ ਵੀ ਖੋਲ੍ਹਿਆ। ਅੱਗੇ ਸਿਹਤ ਕਾਰਡ 'ਤੇ ਡਾਇਲਿਸਿਸ ਹੋ ਜਾਂਦਾ ਸੀ, ਦੂਜੇ ਕੰਮ ਹੋ ਜਾਂਦੇ ਸਨ, ਉਹ ਵੀ ਖੋਲ੍ਹੇ ਨੇ। ਪਿਛਲੇ ਦਿਨੋਂ ਇੱਕ ਕਸੂਰ ਤੋਂ ਇੱਕ ਡਾਕਟਰ ਸਾਹਿਬ ਨੇ ਕੌਮੈਂਟ ਕੀਤਾ ਸੀ, ਮੈਂ ਉਦੋਂ ਵੀ ਆਖਿਆ ਸੀ ਵੀ ਨੰਬਰ ਕਨਫਰਮ ਨਹੀਂ ਕਿ ਉਹਨਾਂ ਦਾ ਨੰਬਰ ਠੀਕ ਹੈ ਕਿ ਨਹੀਂ, ਲੇਕਿਨ ਜ਼ਾਹਿਰ ਹੈ ਕਿ ਨੰਬਰ ਅੱਗੇ ਪਿੱਛੇ ਹੋ ਸਕਦਾ ਹੈ, ਅਸਰ ਤਾਂ ਹੋਇਆ ਹੀ ਹੋਣਾ ਜ਼ਾਹਿਰ ਹੈ। ਉਹਨਾਂ ਆਖਿਆ ਸੀ ਕਿ 82 ਲੋਕ ਹਜੇ ਤੱਕ ਉਹਨਾਂ ਨੂੰ ਪਤਾ ਹੈ ਕਮ ਅਜ਼ ਕਮ ਜਿਹੜੇ ਵਫਾਤ ਪਾ ਚੁੱਕੇ ਨੇ, ਜਿਨ੍ਹਾਂ ਦੇ ਡਾਇਲਿਸਿਸ ਨਹੀਂ ਹੋਏ, ਥੈਲੀਸੀਮੀਆ ਦਾ ਇਲਾਜ ਨਹੀਂ ਹੋਇਆ, ਇਸ ਤਰ੍ਹਾਂ ਦੇ ਮਾਮਲਾਤ ਹੈਲਥ ਕਾਰਡ ਨਾ ਹੋਣ ਦੀ ਵਜ੍ਹਾ ਤੋਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਰੀਮ ਨਵਾਜ਼ ਸਾਹਿਬਾ ਦੇ ਬਾਰੇ। ਮਰੀਮ ਨਵਾਜ਼ ਸਾਹਿਬਾ ਨੇ ਇੱਕ ਮੁਸਤਫਾ ਚੌਧਰੀ ਨੇ, ਕੱਲ੍ਹ ਮੈਂ ਟਵੀਟ ਦੇ ਵਿੱਚ ਆਪਣਾ ਵੀਲਾਗ 'ਚ ਗਲਤੀ ਨਾਲ ਆਖ ਛੱਡਿਆ ਸੀ, ਕੋਈ ਸ਼ਾਇਦ ਅੱਲਾ ਰੱਖਾ ਪੈਪਸੀ ਦੇ ਪੁੱਤਰ ਨੇ, ਉਹ ਇੱਕ ਕਾਮੇਡੀਅਨ ਨੇ, ਉਹ ਵੈਸੇ ਉਹਨਾਂ ਦੇ ਪੁੱਤਰ ਨਹੀਂ ਹੈਗੇ, ਉਹ ਕਿਸੇ ਨੇ ਸੋਸ਼ਲ ਮੀਡੀਆ 'ਤੇ ਗਲਤ ਲਿਖਿਆ ਸੀ, ਉਹ ਵੈਸੇ ਉਹਨਾਂ ਨੇ ਉਹਨਾਂ ਨੂੰ ਸ਼ਾਗਿਰਦ ਕਹਿ ਦਿੱਤਾ ਜਾਂ ਉਹਨਾਂ ਦੇ ਬਰਖੁਰਦਾਰ ਕਹਿ ਦਿੱਤਾ, ਕਿਉਂਕਿ ਉਹ ਸੀਨੀਅਰ ਕਾਮੇਡੀਅਨ ਨੇ, ਮੁਸਤਫਾ ਚੌਧਰੀ ਜ਼ਰਾ ਜੂਨੀਅਰ ਕਾਮੇਡੀਅਨ ਨੇ। ਅਤੇ ਉਹ ਜਿਹੜੇ ਮੁਸਤਫਾ ਚੌਧਰੀ ਸਾਹਿਬ ਨੇ, ਉਹਨਾਂ ਨੇ ਇੱਕ ਟਵੀਟ ਠੋਕਿਆ। ਇਹ ਕੋਈ ਚੰਦ ਸਾਲ ਪੁਰਾਣੀ ਢਾਕਾ ਦੀ ਤਸਵੀਰ ਹੈ, ਔਰ ਤਸਵੀਰ ਦੇ ਵਿੱਚ ਜਨਾਬੇ ਆਲੀ ਉੱਥੇ ਜ਼ਾਹਿਰ ਹੈ ਕੁਰਬਾਨੀ ਹੋਈ ਹੋਏਗੀ ਢਾਕਾ ਦੇ ਵਿੱਚ, ਔਰ ਉੱਥੇ ਬਾਅਦ 'ਚ ਕੋਈ ਗਟਰ ਉਬਲ ਗਿਆ ਅਤੇ ਉਹ ਕੁਰਬਾਨੀ ਦੇ ਜਾਨਵਰ ਦਾ ਜਾਂ ਜਾਨਵਰਾਂ ਦਾ ਖੂਨ ਜਿਹੜਾ ਉਹ ਪਾਣੀ 'ਚ ਰਲਿਆ, ਅਤੇ ਉਹ ਪੂਰੀ ਗਲੀ 'ਚ ਇੰਝ ਲੱਗ ਰਿਹਾ ਜਿਵੇਂ ਖੂਨ ਦਾ ਸੈਲਾਬ ਹੈ। ਅਤੇ ਉਹ ਜਿਹੜੀ ਹੈ ਨਾ ਜੀ, ਉਹ ਤਸਵੀਰ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲੇ ਕਿਸੇ ਸ਼ੇਅਰ ਕਰ ਦਿੱਤੀ ਵੀ ਇਹ ਕਰਾਚੀ ਦੀ ਤਸਵੀਰ ਹੈ, ਉਹ ਢਾਕਾ ਦੀ। ਕਿਸੇ ਨੇ 1 ਸਾਲ ਪਹਿਲਾਂ ਝੂਠ ਮਾਰ ਦਿੱਤਾ ਵੀ ਇਹ ਕਰਾਚੀ ਦੀ ਤਸਵੀਰ ਹੈ। ਇਸ ਵਾਰੀ ਮੁਸਤਫਾ ਚੌਧਰੀ ਸਾਹਿਬ ਟਵੀਟ ਕਰ ਦਿੱਤਾ ਕਿ ਜੀ ਇਹ ਪਸ਼ਾਵਰ ਦੀ ਤਸਵੀਰ ਹੈ, ਅਤੇ ਵੇਖੋ KP ਦੇ ਵਿੱਚ ਤਹਿਰੀਕ ਇਨਸਾਫ ਦੀ ਹਕੂਮਤ ਨੇ ਕਿੰਨਾ ਗੰਦ ਪਾਇਆ ਅਤੇ ਕਿੱਡਾ ਮਾੜਾ ਹਾਲ 'ਚ ਰੱਖਿਆ। ਅਤੇ ਮਰੀਮ ਸਾਹਿਬਾ ਨੇ ਉਹਦੇ ਉੱਤੇ ਟੁੱਟਾ ਦਿਲ ਲਾਇਆ, ਅਤੇ ਟੁੱਟਾ ਦਿਲ ਲਾ ਕੇ ਅਤੇ ਟਵੀਟ ਕੀਤਾ ਵੀ ਮੇਰਾ ਦਿਲ ਟੁੱਟ ਗਿਆ ਮੇਰੇ KP ਦੇ ਨਾਲ, ਮੇਰੇ ਪਸ਼ਾਵਰ ਦੇ ਨਾਲ ਕੀ ਕਰ ਛੱਡਿਆ। ਤੁਹਾਨੂੰ ਪਤਾ ਹੈ ਵੀ ਬਾਜੀ ਮਰੀਮ ਕਦੀ ਕਸ਼ਮੀਰ ਦੀ ਬੇਟੀ ਬਣ ਜਾਂਦੀ ਹੈ, ਕਦੀ ਕਿਸੇ ਥਾਂ ਦੀ, ਜਿੱਥੋਂ ਉਹਨੂੰ ਮੌਕਾ ਮਿਲੇ, ਜਿੱਥੋਂ ਦਾ ਕੰਮ ਸਿੱਧਾ ਹੋਵੇ, ਉੱਥੋਂ ਦੀ ਮੇਰੀ ਭੈਣ ਜਿਹੜੀ ਉੱਥੋਂ ਦੀ ਧੀ ਬਣ ਜਾਂਦੀ ਹੈ। ਹੁਣ ਇਹ ਹੈ ਤਾਂ ਝੂਠ ਸੀ ਟਵੀਟ, ਆਵਾਮ ਰੌਲਾ ਪਾ ਛੱਡਿਆ। ਹੁਣ ਤਹਿਰੀਕ ਇਨਸਾਫ ਦੇ ਜਿਹੜੇ ਸੋਸ਼ਲ ਮੀਡੀਆ ਵਾਲੇ, ਜਿਨ੍ਹਾਂ ਨੂੰ ਇਹ ਡਿਜੀਟਲ ਦਹਿਸ਼ਤਗਰਦ ਆਖਦੇ ਨੇ, ਉਹ ਬੜੇ ਤੇਜ਼ ਨੇ ਮੁੰਡੇ। ਉਹਨਾਂ ਉਸੇ ਵੇਲੇ ਸਕੈਨ ਕੀਤਾ, ਫੋਕਸ ਕੀਤਾ, ਇਸੇ ਤਸਵੀਰ 'ਚ ਇੱਕ ਟਰੱਕ ਖਲੋਤਾ, ਉਹਦੀ ਨੰਬਰ ਪਲੇਟ ਉਹਨਾਂ ਜ਼ੂਮ ਕੀਤੀ, ਉਹ ਢਾਕਾ ਦਾ ਸੀ। ਹੁਣ ਮਰੀਮ ਸਾਹਿਬਾ ਤੇ ਟਵੀਟ ਡਿਲੀਟ ਕਰਕੇ ਪਤਲੀ ਗਲੀ ਨਿਕਲ ਗਈਆਂ। ਹੁਣ ਬਾਜੀ ਨੇ ਹੁਣੇ ਹੀ ਇੱਕ ਹੱਤਕੇ ਇੱਜ਼ਤ ਦਾ ਕਾਨੂੰਨ ਪਾਸ ਕਰਵਾਇਆ, ਉਹਦਾ ਵੀ ਤੁਹਾਨੂੰ ਦੱਸਦੇ। ਹੁਣ ਰੌਲਾ ਪੈ ਗਿਆ ਪੀਪਲਸ ਪਾਰਟੀ ਦਾ ਔਰ ਨੂਨ ਦਾ। ਉਹਦੇ ਵਿੱਚ ਉਹ ਜਿਹੜਾ ਕਾਨੂੰਨ ਪਾਸ ਕਰਵਾਇਆ ਬਾਜੀ ਨੇ, ਉਹੋ ਜਿਹਾ ਹੀ ਇਹਨਾਂ ਨੇ ਤੇ ਕਾਨੂੰਨ ਪਾਸ ਕਰਾਇਆ ਲੋਕਾਂ ਨੂੰ ਫੜਨ ਦਾ, ਲੇਕਿਨ ਬੜਾ ਪੁਰਾਣਾ ਕਾਨੂੰਨ ਹੈ KP 'ਚ। ਉਹ ਇਹਦੇ ਵਰਗਾ ਨਹੀਂ, ਇਹ ਤੇ ਕਾਲਾ ਕਾਨੂੰਨ ਬਣਾਇਆ ਨਾ ਸਾਫੀਆਂ ਨੂੰ ਬਿਲਕੁਲ ਚੁੱਪ ਕਰਾਉਣ ਵਾਸਤੇ। ਲੇਕਿਨ ਡੈਫੇਮੇਸ਼ਨ ਲਾਅ ਉੱਥੇ ਮੌਜੂਦ ਹੈ ਪੂਰੇ ਪਾਕਿਸਤਾਨ 'ਚ, ਪੰਜਾਬ 'ਚ ਵੀ ਹੈਗਾ ਸੀ ਪਹਿਲੇ। ਉਹ ਜਿਹੜਾ ਪਹਿਲੇ ਵਾਲਾ ਨਾ ਪੰਜਾਬ ਵਾਲਾ, ਉਸੇ ਤਰ੍ਹਾਂ ਦਾ KP 'ਚ ਵੀ ਹੈਗਾ ਸੀ। ਉਹ ਹੁਣ ਡੈਫੇਮੇਸ਼ਨ ਲਾਅ ਦੇ ਤਹਿਤ ਮੇਰਾ ਖਿਆਲ ਬਾਜੀ ਮਰੀਮ 'ਤੇ ਵੀ ਮੁਕੱਦਮਾ ਹੋ ਜਾਣਾ ਚਾਹੀਦਾ। ਇਹਨਾਂ ਨੂੰ ਹੱਤਕੇ ਇੱਜ਼ਤ ਦਾ, ਡੈਫੇਮੇਸ਼ਨ ਦਾ ਬੜਾ ਸ਼ੌਕ ਹੈ, ਅਤੇ ਮੇਰਾ ਖਿਆਲ ਪਿਸ਼ਾਵਰ ਵਾਲਿਆਂ ਨੂੰ ਕਰ ਦੇਣਾ ਚਾਹੀਦਾ ਬਾਜੀ 'ਤੇ ਮੁਕੱਦਮਾ, ਤਾਂ ਕਿ ਪੁੱਛਣ ਵੀ ਇਹ ਝੂਠੀ ਤਸਵੀਰ ਤੁਸੀਂ ਜਿਹੜੀ ਹੈ ਇਹ ਕਿਉਂ ਲਾਈ ਹੈ। ਅੱਛਾ ਜੀ, ਅਗਲੀ ਖਬਰ ਇਹਦੇ ਨਾਲ ਹੀ ਦੇ ਦਿੰਦੇ। ਡੈਫੇਮੇਸ਼ਨ ਲਾਅ ਦੇ ਨਾਲ ਨੂਨ ਔਰ ਪੀਪਲਸ ਪਾਰਟੀ ਲੜ ਪਈ ਆਪੋ 'ਚ। ਸਦਾਕਤ ਆਪਣਾ ਜਿਹੜੇ ਹਨੀਫ ਅਬਾਸੀ ਸਾਹਿਬ ਨੇ ਨੂਨ ਲੀਗ ਦੇ, ਉਹਨਾਂ ਨੇ ਇੱਕ ਬਿਆਨ ਦੇ ਛੱਡਿਆ ਕਿ ਜੀ ਨੂਨ ਲੀਗ ਵਾਲੇ ਸਾਡੇ ਨਾਲ ਸਨ ਅੰਦਰੋਂ, ਉਹਨਾਂ ਉੱਤੋਂ ਆਖਿਆ ਸੀ ਵੀ ਵਿੱਚੋਂ ਖਾਈ ਜਾਓ, ਉੱਤੋਂ ਰੌਲਾ ਪਾਈ ਜਾਓ, ਅਸੀਂ ਹੱਤਕੇ ਇੱਜ਼ਤ ਤੁਹਾਡੇ ਨਾਲ ਹੈ, ਵੋਟਾਂ ਵੀ ਤੁਹਾਨੂੰ ਦੇਤੀਆਂ ਨੇ ਅਸੈਂਬਲੀ 'ਚ, ਗਵਰਨਰ ਸਾਡਾ ਛੁੱਟੀ 'ਤੇ ਚਲਾ ਜਾਏਗਾ, ਤੁਸੀਂ ਪਾਸ ਕਰਵਾ ਲੈਣਾ, ਲੇਕਿਨ ਅਸੀਂ ਸਾਫੀਆਂ ਦੇ ਸਾਹਮਣੇ ਨਹੀਂ ਮੰਨਣਾ। ਉਹਨਾਂ ਕਿਹਾ ਸਾਡੇ ਨਾਲ ਨੇ, ਅਤੇ ਇਹ ਪੀਪਲਸ ਪਾਰਟੀ ਵਾਲੇ ਰਲੇ ਨੇ, ਉੱਤੋਂ ਰੌਲਾ ਪਾਉਂਦੇ ਨੇ। ਹੁਣ ਪੀਪਲਸ ਪਾਰਟੀ ਵਾਲੇ ਆਉਂਦੇ ਨੇ ਸਾਨੂੰ ਹੋਰ ਵਜ਼ਾਰਤਾਂ ਦਿਓ, ਹੋਰ ਇਖਤਿਆਰ ਦਿਓ, ਨੂਨ ਵਾਲੇ ਆਉਂਦੇ ਨੇ ਇੰਨੀਆਂ ਹੀ ਕਾਫੀ ਨੇ। ਉਹ ਰੌਲਾ ਪੈ ਗਿਆ, ਅਤੇ ਹੁਣ ਪੀਪਲਸ ਪਾਰਟੀ ਵਾਲਿਆਂ ਆਖਿਆ ਵੀ ਅਗਰ ਅਸੀਂ ਆਪਣੀ ਸਪੋਰਟ ਕੱਢ ਲਈ ਨਾ ਇਸ ਹਕੂਮਤ 'ਚੋਂ, ਅਤੇ ਤੁਸੀਂ ਅਡਿਆਲਾ ਜੇਲ੍ਹ ਅੱਪੜ ਜਾਣਾ। ਅਤੇ ਅੱਗੋਂ ਨੂਨ ਵਾਲਿਆਂ ਨੇ ਆਖਿਆ ਵੀ ਅਸੀਂ ਇਕੱਲਿਆਂ ਨਹੀਂ ਅੱਪੜਨਾ ਜਨਾਬ, ਤੁਸੀਂ ਵੀ ਅਡਿਆਲਾ ਜੇਲ੍ਹ ਅੱਪੜੋਗੇ, ਅਸੀਂ ਕੋਈ ਇਕੱਲਿਆਂ ਨਹੀਂ ਜਾਣਾ। ਮਤਲਬ ਤੁਸੀਂ ਇਹ ਵੇਖੋ ਵੀ ਦੋਵਾਂ ਚੋਰਾਂ ਨੂੰ ਪਤਾ ਹੈ ਵੀ ਅਸੀਂ ਜਿਹੜਾ ਸਾਨੂੰ ਮਿਲਟਰੀ ਇਸਟੈਬਲਿਸ਼ਮੈਂਟ ਨੇ ਬਾਤ ਦਿੱਤਾ ਹੈ, ਲੇਕਿਨ ਅਸੀਂ ਅਗਰ ਇੱਕ ਦੂਜੇ ਤੋਂ ਪਰਾਂ ਹੋਏ ਤਾਂ ਸਾਡੀ ਜਿਹੜੀ ਹੈ ਨਾ ਉਹ ਮੰਜ਼ਿਲ ਉਹ ਅਡਿਆਲਾ ਜੇਲ੍ਹ ਹੀ ਹੈ, ਪਤਾ ਸਾਰਿਆਂ ਚੋਰਾਂ ਨੂੰ ਹੈ। ਇਹ ਇਹਨਾਂ ਦੀ ਆਪੋ ਦੇ ਵਿੱਚ ਜਨਾਬ ਜਿਹੜੀ ਹੈ ਨਾ ਉਹ ਲੜਾਈ ਹੋਈ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੁਹੰਮਦ ਜ਼ੁਬੈਰ ਸਾਹਿਬ ਨੇ ਇੱਕ ਬੜਾ ਹੀ ਫੜਕਦਾ ਹੋਇਆ ਇੰਟਰਵਿਊ ਦਿੱਤਾ ਹੈ। ਉਹਨਾਂ ਆਖਿਆ ਕਿ ਲੰਡਨ ਪਲਾਨ ਜਿਹੜਾ ਇਹਦੇ ਆਰਕੀਟੈਕਟ ਤੇ ਸ਼ਹਿਬਾਜ਼ ਸ਼ਰੀਫ ਸਨ, ਲੇਕਿਨ ਰਜੀਮ ਚੇਂਜ ਤੋਂ ਕੋਈ 2 ਮਹੀਨੇ ਪਹਿਲੇ ਨਵਾਜ਼ ਸ਼ਰੀਫ ਸਾਹਿਬ ਔਰ ਜਨਰਲ ਬਾਜਵਾ ਦੀਆਂ ਮੁਲਾਕਾਤਾਂ ਵੀ ਸ਼ੁਰੂ ਹੋ ਗਈਆਂ ਸਨ, ਅਤੇ ਉਹਦੇ 'ਚ ਮਰੀਮ ਵੀ ਸ਼ਾਮਿਲ ਸੀ, ਔਰ ਸਾਰਾ ਕੁਝ ਤੈਅ ਹੋ ਗਿਆ ਸੀ ਕਿ ਇਮਰਾਨ ਖਾਨ ਨੂੰ ਕਿੱਥੋਂ ਸੁੱਟਣਾ ਹੈ, ਕਿਸ ਤਰ੍ਹਾਂ ਧੋਖਾ ਦੇਣਾ ਹੈ, ਇਹਨਾਂ ਨੂੰ ਕਿਵੇਂ ਲਿਆਉਣਾ, ਇਹਨਾਂ ਦੇ ਕੇਸ ਕਿਵੇਂ ਖ਼ਤਮ ਕਰਨੇ ਨੇ। ਇਹ ਸਾਰਾ ਕੁਝ ਬਾਜਵਾ ਸਾਹਿਬ ਨਾਲ ਤੈਅ ਹੋ ਗਿਆ ਸੀ, ਔਰ ਉਹਨਾਂ ਆਖਿਆ ਮੈਂ ਉਹਦਾ ਗਵਾਹ ਹੈ।
ਔਰ ਜ਼ੁਬੈਰ ਸਾਹਿਬ ਨੇ ਇਹ ਵੀ ਆਖਿਆ ਕਿ ਮਰੀਅਮ ਸਾਹਿਬਾ ਨੇ ਮਨਾ ਕੀਤਾ ਸੀ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਵੀ ਸਾਡੀ ਬਾਜਵਾ ਸਾਹਿਬ ਨਾਲ ਮੁਲਾਕਾਤਾਂ ਚੱਲ ਰਹੀਆਂ ਨੇ ਤੇ ਸਾਰਾ ਕੁਝ ਚੱਲ ਰਹੀਆਂ ਨੇ। ਤੇ ਉਹਨਾਂ ਨੇ ਆਖਿਆ ਵੀ ਇਹ ਸਾਡੀ ਇੱਕ ਮੀਟਿੰਗ ਹੋਈ ਸੀ ਨੂਨ ਲੀਗ ਦੀ, ਉਹਦੇ ਵਿੱਚ ਇਹ ਤੈਅ ਹੋਇਆ ਸੀ, ਮੈਂ ਵੀ ਬੈਠਾ ਸਾਂ, ਉਹਨਾਂ ਨੇ ਜ਼ੁਬੈਰ ਸਾਹਿਬ ਨੇ ਕਿਹਾ ਉਸ ਮੀਟਿੰਗ 'ਚ ਤੈਅ ਹੋਇਆ ਸੀ ਕਿ ਜੇ ਇਲੈਕਸ਼ਨ ਕਰਾਇਆ ਤਾਂ PTI ਨੇ ਹਰ ਥਾਂ ਤੋਂ ਜਿੱਤ ਜਾਣਾ, ਇਸ ਲਈ 90 ਦਿਨਾਂ 'ਚ ਇਲੈਕਸ਼ਨ ਨਹੀਂ ਹੋਣ ਦੇਣਾ। ਉਹ ਜਿਹੜਾ ਪੰਜਾਬ ਦੀ ਅਸੈਂਬਲੀ ਤੋੜੀ ਸੀ ਉਹਦੀ ਗੱਲ ਉਹ ਕਰਨ ਡਏ ਨੇ, ਇਸ ਲਈ ਕਿਸੇ ਸੂਰਤ 90 ਦਿਨਾਂ 'ਚ ਇਲੈਕਸ਼ਨ ਨਹੀਂ ਹੋਣ ਦੇਣਾ, ਤੇ ਇਲੈਕਸ਼ਨ ਉਦੋਂ ਹੋਣ ਦੇਣਾ ਜਿਸ ਵੇਲੇ ਫਿਰ ਕਾਜ਼ੀ ਸਾਹਿਬ ਆ ਜਾਣ ਤਾਂ ਕਿ ਉਹ ਬੱਲਾ ਵੀ ਖੋਹ ਲੈਣ ਅਤੇ ਸਾਰੇ ਕੰਮ ਕਰਕੇ ਤੇ ਨੂਨ ਲੀਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਤਾਉਣ। ਬਹਰਹਾਲ ਜਿਤਾਓ ਫਿਰ ਵੀ ਨਹੀਂ ਸਕੇ। ਇਹ ਜਿਹੜਾ ਨਵਾਂ ਇੱਕ ਆਇਆ ਮੈਂ ਕਹਾਂਗਾ ਇੰਟਰਵਿਊ ਮੁਹੰਮਦ ਜ਼ੁਬੈਰ ਸਾਹਿਬ ਦਾ, ਇਹਨੇ ਵੀ ਕਾਫੀ ਜਿਹੜਾ ਉਹ ਕੰਮ ਖਰਾਬ ਕਰ ਦਿੱਤਾ ਇਸ ਵੇਲੇ ਕਾਜ਼ੀ ਸਾਹਿਬ ਵਾਸਤੇ ਵੀ, ਨੂਨ ਵਾਸਤੇ ਵੀ, ਅਤੇ ਬਾਜਵਾ ਸਾਹਿਬ ਵਾਸਤੇ ਵੀ। ਅਤੇ ਬਾਜਵਾ ਸਾਹਿਬ ਵੀ ਪਰੇਸ਼ਾਨ ਹੋਣੇ ਨੇ ਕਿ ਜਨਾਬ ਮੇਰੇ ਨਾਲ ਹੁਣ ਜਿਹੜਾ ਉਹ ਬਣਨਾ ਕੀ ਹੈ। ਅੱਛਾ ਜੀ, ਬਾਜੀ ਗਈ ਸੀ, ਤੁਹਾਨੂੰ ਪਤਾ ਹੈ ਖਾਨੇਵਾਲ, ਉੱਥੇ ਬਾਜੀ ਨੇ ਸਟਾਫ ਨਰਸ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਸਾਹੀਵਾਲ ਗਈ ਸੀ, ਉੱਥੇ ਵੀ ਡਾਕਟਰਾਂ ਨੂੰ ਹੁਕਮ ਦਿੱਤਾ, ਮੈਂ ਕਹਿ ਦਿੱਤਾ ਖਾਨੇਵਾਲ, ਸਾਹੀਵਾਲ ਗਈ ਸੀ। ਹੁਣ ਖਾਨੇਵਾਲ ਦੀ ਵੀ ਕੋਈ ਸਟਾਫ ਨਰਸ ਜਿਹੜੀ ਉਹ ਗ੍ਰਿਫਤਾਰ ਕਰਵਾ ਦਿੱਤੀ। ਹੁਣ ਨਰਸਾਂ ਸਾਰੀਆਂ ਜਿਹੜੀਆਂ ਨੇ ਉਹ ਇhtਜਾਜ 'ਤੇ ਨੇ, ਔਰ ਉਹਨਾਂ ਨੇ ਚੰਗਾ ਦਬਾ ਕੇ ਇhtਜਾਜ ਕੀਤਾ ਕਿ ਜਨਾਬ ਇਹ ਸਾਡੇ ਨਾਲ ਜਿਹੜਾ ਰਵੱਈਆ ਤੁਸੀਂ ਰੱਖਿਆ ਇਹਨੂੰ ਬੰਦ ਕਰੋ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਬਾਜੀ ਨੂੰ ਮਹਿਕਮਾ ਸਿਹਤ ਦੇ ਨਾਲ ਬੜੀ ਨਫ਼ਰਤ ਹੈ, ਇਸੇ ਤੋਂ ਬਾਜੀ ਨੇ ਹੈਲਥ ਕਾਰਡ ਬੰਦ ਕੀਤਾ। ਇਸੇ ਤੋਂ ਮੈਂ ਤਾਂ ਕਿਸੇ ਦਿਨ ਦੁਬਾਰਾ ਤੁਹਾਨੂੰ ਦੱਸਾਂਗਾ ਪੂਰੀ ਡਿਟੇਲ ਨਾਲ ਕਿ ਹੈਲਥ ਕਾਰਡ ਜਿਹੜਾ ਨਾ ਉਹਦੇ 'ਚ ਮਰੀਜ਼ ਦਾ ਭਲਾ ਤਾਂ ਹੈ ਹੀ ਹੈ, ਡਾਕਟਰਾਂ ਔਰ ਨਰਸਾਂ ਦਾ ਵੀ ਭਲਾ ਸੀ। ਉਹਦੇ ਵਿੱਚ ਪ੍ਰੈਸ਼ਰ ਜਿਹੜਾ ਸੀ ਉਹ ਸਰਕਾਰੀ ਹਸਪਤਾਲਾਂ ਤੋਂ ਉਤਰਨਾ ਸੀ, ਪ੍ਰਾਈਵੇਟ ਹਸਪਤਾਲਾਂ ਨੇ ਫਲਣਾ ਫੂਲਣਾ ਸੀ, ਜ਼ਿਆਦਾ ਬਣਨੇ ਸਨ। ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਨਵੇਂ ਪ੍ਰਾਈਵੇਟ ਹਸਪਤਾਲ ਬਣਨੇ ਸਨ, ਮੈਂ ਕਿਸੇ ਦਿਨ ਪੂਰੀ ਤਫਸੀਲ ਨਾਲ ਦੱਸਾਂਗਾ। ਔਰ ਡਾਕਟਰਾਂ ਦਾ ਇਵੈਂਚੁਅਲੀ ਡਾਕਟਰਾਂ ਨੂੰ ਨੌਕਰੀਆਂ ਬਹੁਤੀਆਂ ਮਿਲਣੀਆਂ ਸਨ, ਨਰਸਾਂ ਨੂੰ ਨੌਕਰੀਆਂ ਬਹੁਤੀਆਂ ਮਿਲਣੀਆਂ ਸਨ, ਤਨਖਾਹਾਂ ਮਿਲਣੀਆਂ ਸਨ ਜ਼ਿਆਦਾ। ਇਹ ਸਾਰਿਆਂ ਦਾ ਭਲਾ ਹੋਣਾ ਸੀ, ਮਰੀਜ਼ ਤੋਂ ਲੈ ਕੇ ਡਾਕਟਰ, ਸਾਰੇ ਸੈਕਟਰ ਨੇ ਡਿਵੈਲਪ ਹੋਣਾ ਸੀ। ਬਾਜੀ ਨੂੰ ਕਿਉਂਕਿ ਬੇੜਾ ਗਰਕ ਹੋ ਜਾਏ ਉਹਨਾਂ ਦਾ, ਮਤਲਬ ਮੈਂ ਬੇੜਾ ਗਰਕ ਤਾਂ ਨਹੀਂ, ਮੈਂ ਤਾਂ ਦਵਾ ਹੀ ਦੇ ਸਕਦਾ ਉਹਨਾਂ ਉਸਤਾਦਾਂ ਨੂੰ ਜਿਨ੍ਹਾਂ ਨੇ ਚੰਗਾ ਪੜ੍ਹਾਇਆ। ਮੈਂ ਮੁਹਾਵਰਤਨ ਕਹਿ ਰਿਹਾ, ਜਿਨ੍ਹਾਂ ਮੇਰੀ ਬਾਜੀ ਨੂੰ ਮੈਡੀਕਲ ਕਾਲਜ ਤੋਂ ਕੱਢਿਆ, ਅਤੇ ਹੁਣ ਬਾਜੀ ਜਿਹੜੀ ਉਹ ਲੱਠ ਲੈ ਕੇ ਮੈਡੀਕਲ ਕਾਲਜਾਂ, ਡਾਕਟਰਾਂ, ਯੂਨੀਵਰਸਿਟੀਆਂ ਦੇ ਮਗਰ ਚੜ੍ਹ ਗਈ ਹੈ ਕਿ ਮੈਨੂੰ ਨਹੀਂ ਸੀ ਪੜ੍ਹਨ ਦਿੱਤਾ, ਅਤੇ ਉਹ ਯੂਨੀਵਰਸਿਟੀਆਂ ਦਾ ਬਜਟ 65 ਅਰਬ ਤੋਂ ਘੱਟ ਕਰਕੇ 28 ਅਰਬ ਕਰ ਦਿੱਤਾ। ਅਤੇ ਕਦੀ ਨਰਸਾਂ ਗ੍ਰਿਫਤਾਰ ਅਤੇ ਕਦੀ ਡਾਕਟਰ ਗ੍ਰਿਫਤਾਰ, ਅਤੇ ਬਾਜੀ ਆਪਣੀਆਂ ਪੁਰਾਣੀਆਂ ਸਾਰੀਆਂ ਕਸਰਾਂ ਜਿਹੜੀਆਂ ਨੇ ਉਹ ਡਾਕਟਰਾਂ ਨਾਲ ਜਿਹੜਾ ਪਰਸਨੈਲਿਟੀ ਕਲੈਸ਼ ਹੈ ਬਾਜੀ ਦਾ ਉਹ ਪੂਰਾ ਕਰਨ ਡਈ ਹੈ। ਇਸ ਵੇਲੇ ਇਹ ਮਾਮਲਾ ਚੱਲ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਵੀ ਜਿਹੜਾ ਹਿੰਦੁਸਤਾਨ ਹੈ ਉਹਨੇ ਸਹਾਫੀਆਂ ਦੀ ਜ਼ਿੰਦਗੀ ਤੰਗ ਕਰ ਛੱਡੀ ਹੈ। ਇਸ ਤੋਂ ਪਹਿਲੇ ਇੱਕ ਆਸਟ੍ਰੇਲੀਆ ਦੀ ਸਹਾਫੀ ਸੀ, ਉਹਨੂੰ ਇਲੈਕਸ਼ਨ ਕਵਰ ਨਹੀਂ ਕਰਨ ਦਿੱਤਾ ਔਰ ਉਹਨੂੰ ਕੱਢਿਆ ਮੁਲਕ ਦੇ ਵਿੱਚੋਂ। ਹੁਣ ਇੱਕ ਫਰਾਂਸ ਦਾ ਸਹਾਫੀ ਹੈ, ਉਹ 13 ਸਾਲ ਤੋਂ ਹਿੰਦੁਸਤਾਨ 'ਚ ਕੰਮ ਕਰ ਰਿਹਾ ਸੀ, ਅਤੇ ਉਹਨੂੰ ਉਹਨਾਂ ਵੀਜ਼ਾ ਨਹੀਂ ਦਿੱਤਾ, ਐਕਸਟੈਂਡ ਨਹੀਂ ਕੀਤਾ, ਉਹਨੂੰ ਵੀ ਉੱਥੋਂ ਕੱਢ ਛੱਡਿਆ। ਅਤੇ ਉੱਥੇ ਵੀ ਮੇਰਾ ਮਤਲਬ ਹੈ ਕਿ ਸਹਾਫੀਆਂ ਦੇ ਉੱਤੇ ਹਾਲਾਤ ਜਿਹੜੇ ਨੇ ਉਹ ਤੰਗ ਕੀਤੇ ਨੇ, ਉਹਨਾਂ ਦੀ ਜਿਹੜੀ ਹੈ ਮੁਕੰਮਲ ਤੌਰ 'ਤੇ ਜ਼ਿੰਦਗੀ ਜਿਹੜੀ ਹੈ ਉਹਨੂੰ ਤੰਗ ਕਰਕੇ ਆਵਾਜ਼ ਬੰਦ ਕਰਨ ਦੀ ਉੱਥੇ ਮੁਕੰਮਲ ਕੋਸ਼ਿਸ਼ ਹੈ। ਅੱਛਾ ਜੀ, ਹੁਣ ਆਨੇ ਤੁਹਾਡੇ ਕੋਈ ਚਿੱਠੀ ਪੱਤਰਾਂ ਵਾਲੇ ਪਾਸੇ, ਲੇਕਿਨ ਇੱਕ ਅੱਧੀ ਖਬਰ ਹੋਰ ਹੈ ਜਿਹੜੀ ਕੋਈ ਰਹਿ ਨਾ ਜਾਏ, ਮੇਰੇ ਸਾਹਮਣੇ ਸੀ। ਹਾਂਜੀ, ਉਹ ਖਬਰ ਹੈ ਜਿਹੜੀ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਅਫਰੀਦੀ ਸਾਹਿਬ ਦਾ ਇੱਕ ਨਵਾਂ ਮਸਲਾ ਚੱਲ ਰਿਹਾ ਸੀ, ਉਹਨਾਂ ਸਪੋਰਟ ਕਰ ਦਿੱਤੀ ਸੀ। ਤੁਹਾਨੂੰ ਪਤਾ ਹੀ ਹੈ ਜਿਹਨੂੰ ਸਪੋਰਟ ਕੀਤੀ ਸੀ, ਉਸ ਮੁਲਕ ਵਾਲੇ ਜਿਹੜੇ ਇਜ਼ਰਾਈਲ ਵਾਲੇ ਨੇ, ਉਹਨਾਂ ਦੀ ਇੱਕ ਫਰੈਂਡਸ ਆਫ ਇਜ਼ਰਾਈਲ ਹੈ ਸੀ, ਉਹਨੂੰ ਉਹਨਾਂ ਸਪੋਰਟ ਕਰ ਛੱਡੀ। ਉਹਨੂੰ ਜਿਸ ਵੇਲੇ ਸਪੋਰਟ ਕਰ ਛੱਡੀ ਅਫਰੀਦੀ ਸਾਹਿਬ ਨੇ, ਅਤੇ ਉਹਨਾਂ ਦੇ ਨਾਲ ਤਸਵੀਰ ਆ ਗਈ ਇਹਨਾਂ ਦੀ। ਜਿਸ ਵੇਲੇ ਤਸਵੀਰ ਆ ਗਈ ਇਹਨਾਂ ਦੀ ਅਤੇ ਉਹਨਾਂ ਨੇ ਤਸਵੀਰ ਸ਼ਾਇਆ ਕਰਤੀ, ਅਫਰੀਦੀ ਸਾਹਿਬ ਉੱਤੇ ਝੂਠ ਮਾਰਿਆ। ਉਹਨਾਂ ਕਿਹਾ ਉਹ ਤਾਂ ਫੈਨ ਮੂਵਮੈਂਟ ਸੀ, ਫੈਨਾਂ ਨੇ ਮੇਰੀ ਤਸਵੀਰ ਲਈ ਸੀ ਅਤੇ ਮੈਂ ਉੱਥੇ ਗਿਆ ਸਾਂ, ਉਹਨਾਂ ਸੈਲਫੀ ਲੈ ਲਈ, ਅਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਉਹ ਕੀ ਕਰਨ ਡਏ ਨੇ। ਅਤੇ ਜ਼ਰਾ ਗੌਰ ਕਰੋ ਕਿ ਸਾਰੀ ਆਵਾਮ ਨੂੰ ਕੀ ਸਮਝਦੇ ਨੇ ਇਹ, ਮਤਲਬ ਜੋ ਸੁਹੇਲ ਵੜਾਈ ਸਾਹਿਬ ਸਾਰੀ ਆਵਾਮ ਨੂੰ ਸਮਝਦੇ ਨੇ, ਇਹ ਵੀ ਉਹੀ ਸਮਝਦੇ ਨੇ ਮਾਜ਼ਰਤ ਨਾਲ। ਉਹ ਵੀ ਤੁਹਾਨੂੰ ਪਤਾ ਵੀ ਉਹ ਕਿਹੜਾ ਥੱਲੇ ਰਹਿੰਦੇ ਨੇ। ਉਹਨਾਂ ਟਵੀਟ ਕਰ ਦਿੱਤਾ, ਉਹਨਾਂ ਕਿਹਾ ਜੀ ਇਹ ਝੂਠ ਮਾਰਦਾ ਅਫਰੀਦੀ, ਇਸ ਤਰ੍ਹਾਂ ਨਹੀਂ ਸੀ। ਇਹਨੇ ਪਹਿਲਾਂ ਆਪਣੇ ਫੋਨ 'ਤੇ ਆਪਣੇ ਕੈਮਰੇ ਨਾਲ ਸਾਡੇ ਵਿੱਚ ਖਲੋ ਕੇ ਤਸਵੀਰ ਖਿਚਵਾਈ, ਸਾਡੇ ਜਿਹੜੇ ਬੈਨਰ ਸ਼ੈਨਰ ਸਨ ਫੜ ਕੇ। ਇਹ ਮੇਰਾ ਖਿਆਲ, ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਉਹਦਾ ਦਿਲ ਇਹ ਸੀ ਵੀ ਇਮਰਾਨ ਖਾਨ ਦੀਆਂ ਤਸਵੀਰਾਂ ਗੋਰਿਆਂ ਨਾਲ ਆਉਂਦੀਆਂ ਸਨ, ਉਹ ਲੀਡਰ ਬਣ ਗਿਆ, ਅਤੇ ਮੈਂ ਵੀ ਜਿਹੜਾ ਤਸਵੀਰਾਂ ਖਿਚਵਾ ਕੇ ਲੀਡਰ ਬਣ ਜਾ। ਇਹਨੇ ਐਵੇਂ ਗੋਰੇ ਸ਼ੋਰੇ ਵੇਖ ਕੇ ਕੱਪੜੇ ਚੰਗੇ ਪਾਏ ਸਨ, ਇਹਨੇ ਕਿਹਾ ਮੈਂ ਵੀ ਤਸਵੀਰ ਖਿਚਵਾ ਲਾਂ। ਤਾਲੀਮ ਦੀ ਕਮੀ। ਉਹਨਾਂ ਇਹ ਲਿਖਿਆ, ਹੁਣ ਟਵੀਟ ਕੀਤਾ, ਉਹਨਾਂ ਕਿਹਾ ਜੀ ਇਹਨੇ ਤਾਂ ਆਪਣੇ ਕੈਮਰੇ ਨਾਲ ਤਸਵੀਰ ਖਿਚਵਾਈ ਸੀ, ਉਸ ਤੋਂ ਬਾਅਦ ਅਸੀਂ ਸੈਲਫੀ ਲਈ ਸੀ, ਇਹਨੇ ਤਾਂ ਖੁਦ ਸਾਨੂੰ ਸਪੋਰਟ ਕਰਨ ਦਾ ਕਿਹਾ ਸੀ। ਬਹਰਹਾਲ ਅਫਰੀਦੀ ਸਾਹਿਬ, ਜਦੋਂ ਬੰਦਾ ਝੂਠ ਮਾਰ ਲੈਣਾ ਅਤੇ ਇੱਕ ਝੂਠ ਨੂੰ ਲੁਕਾਉਣ ਵਾਸਤੇ 100 ਝੂਠ ਮਾਰਨੇ ਪੈਂਦੇ ਨੇ। ਹੁਣ ਮੇਰਾ ਵੀਰ 100 ਛਿੱਤਰ ਵੀ ਖਾਏਗਾ, 100 ਪਿਆਜ਼ ਵੀ ਖਾਏਗਾ। ਤੇਰੀ ਮਿਹਰਬਾਨੀ ਹੈ, ਪੜ੍ਹਿਆ ਲਿਖਿਆ ਤੂੰ ਹੈ ਨਹੀਂ ਅਤੇ ਕੋਸ਼ਿਸ਼ ਵੀ ਤੂੰ ਕੋਈ ਨਹੀਂ ਕਰਦਾ। ਅਤੇ ਮੇਰਾ ਵੀਰ ਹੁਣ ਜਿੰਨੀ ਕੁ ਬਿਜ਼ਤੀ ਚੰਦ ਦਿਨ ਪਹਿਲਾਂ ਆਉਂਦੇ ਨੇ ਨਾ ਵੀ ਚੱਲਦੀ ਮਸ਼ੀਨ 'ਚ ਵੀ ਹੱਥ ਨਹੀਂ ਦੇਈਦਾ ਅਤੇ ਚੱਲਦੀ ਬਿਜ਼ਤੀ ਦੇ ਵਿੱਚ ਵੀ ਮੂੰਹ ਨਹੀਂ ਦੇਈਦਾ, ਤੂੰ ਮੇਰਾ ਵੀਰ ਦੇ ਬੈਠਾ। ਚੰਗਾ ਭਲਾ ਤੇਰੀ ਜਿਹੜੀ ਜੋ ਵੀ ਗੱਲਬਾਤ ਤੇਰੀ ਮੇਰਾ ਵੀਰ ਹੋ ਰਹੀ ਸੀ, ਉਹ ਹੋ ਰਹੀ ਸੀ ਜਿਹੜੀ ਤੂੰ ਕ੍ਰਿਕਟ ਟੀਮ ਦੇ ਵਿੱਚ ਗੰਦੀ ਸਿਆਸਤ ਕੀਤੀ ਹੈ।
ਤੇ ਬਾਬਰ ਅਵਾਨ, ਸ਼ਹੀਨ ਅਫਰੀਦੀ, ਉਹਨਾਂ ਦੀਆਂ ਲੜਾਈਆਂ ਕਰਵਾਉਣ ਡਿਆ ਉੱਥੇ ਤੱਕ। ਤੂੰ ਵਿੱਚ ਖਿੱਚ ਕੇ ਲੈ ਆਇਆ ਇਮਰਾਨ ਖਾਨ ਫਿਰ ਉਹ ਦਰਵੇਸ਼ ਹੈ ਵੀ ਜਿਹਨੇ ਉਹਨੂੰ ਸਤਾਇਆ ਉਹਨੇ ਫਿਰ ਰਕਸ਼ਾ ਹੀ ਚਲਾਇਆ, ਤੇ ਤੁਸਾਂ ਉਹਦੇ ਖਿਲਾਫ ਟਵੀਟ ਕਰ ਦਿੱਤਾ ਇਮਰਾਨ ਖਾਨ ਸਾਹਿਬ ਦੇ ਨਾਂ ਲਏ ਤੋਂ ਬਗੈਰ। ਬਸ ਫਿਰ 24 ਘੰਟੇ ਨਹੀਂ ਲੰਘੇ ਜਾਂ 48 ਘੰਟੇ ਨਹੀਂ, ਤਾਂ ਹੁਣ ਤੁਸੀਂ ਪੂਰੀ ਦੁਨੀਆ ਨੂੰ ਦੱਸਦੇ ਫਿਰਦੇ ਹੋ ਵੀ ਮੈਂ ਕੀਤਾ ਹੈ ਅਤੇ ਮੈਂ ਨਹੀਂ ਕੀਤਾ। ਇਹ ਹੁੰਦੇ ਨੇ ਰੱਬ ਦੇ ਫੈਸਲੇ। ਤੇ ਗਾਂ ਜ਼ਰਾ ਥੋੜ੍ਹਾ ਧਿਆਨ ਕਰੋ, ਚੱਲਦੀ ਬਿਸਤੀ 'ਚ ਆਪਣਾ ਮੂੰਹ ਨਹੀਂ ਦੇਈਦਾ। ਬਾਕੀ ਤੁਸੀਂ ਆਪ ਸਿਆਣੇ ਹੋਣਾ ਨੇ ਜੀ। ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਜੀ ਤੁਹਾਡਾ ਜਿਹੜਾ ਪਹਿਲਾ ਚਿੱਠੀ ਹੈ ਜੀ, ਉਹ ਹੈ ਉਹ ਸਾਡੇ ਸਾਹਮਣੇ ਜਨਾਬ ਵਾਲਾ ਉਹਨਾਂ ਨੇ ਸਲਾਮ ਪੇਸ਼ ਕੀਤਾ ਹੈ। ਸਾਰੇ ਜਿਹੜੇ ਐਂਕਰਸ ਨੇ ਇਸ ਵੇਲੇ ਦੇ ਜਰਨਲਿਸਟ ਨੇ, ਸਾਰਿਆਂ ਦੇ ਨਾਂ ਲਿਖੇ ਨੇ, ਤੁਹਾਡੇ ਸਾਹਮਣੇ ਰੱਖ ਦੇਣਾ ਤਾਂ ਕਿ ਇੱਕ ਇੱਕ ਕਰਕੇ ਨਾਂ ਸਾਰਿਆਂ ਦਾ ਪੜਾਂਗੇ ਤਾਂ ਲੰਬਾ ਹੋ ਜਾਏਗਾ। ਇਹਨਾਂ ਸਾਰਿਆਂ ਦੀ ਜ਼ਰੂਰਤ ਨੂੰ ਉਹਨਾਂ ਸਲਾਮ ਕੀਤਾ ਵੀ ਜਿਹੜੇ ਸੱਚ ਬੋਲ ਰਹੇ ਨੇ। अच्छा जी, मोहम्मद अली साहब का अगला कमेंट, उन्होंने कहा कि शहबाज गिल साहब अल्लाह ताला आपको अपने हिफ्ज़ो मान में रखे। असी जिस तरह तुसी खबरां पहुँचाते हो असी तुहाडे बड़े शुक्रगुजार। तो किसी दिन कोई वीलॉग करो जिहदे दुनिया जिहड़ियां तब्दीलियां रूनमा हो रही ना ਉਹਦੇ 'ਤੇ ਵੀ वीलॉग करो ताकि सानू पता लग सके। यही तो तुहानू मैं आना बार बार, मोहित पीरज़ादा साहब भी आंदे ने कि तुसी अपने जिहड़ा है ना वो तलाल चौधरी साहब तो ते अपना मेरा मतलब हनीफ अब्बासी साहब तो बाहर निकल के भी खबरां दिलचस्पी लिया करो। जिहड़ियां तुहाडे आले दुआले दीयां खबरां ना वो भी तुहाडे लई बड़ियां अहम ने। इसे तो तुहानू इत्थों दित्ते रहीदा खबरां कि दूसरे मुल्कां 'च की हो रहा, तुहाडे आले दुआले जो होएगा समझ आएगा तो अंदर दी गल भी समझ आएगी। बिल्कुल करांगे जी इहदे ते आहिस्ता आहिस्ता। शहबाज गिल साहब, आपसे एक रिक्वेस्ट है कि पंजाबी वीलॉग में हर रोज़ एक लिफाफे साफ़ी को इन्होंने कोशिश करी दी जी जिन्ना कर सकीए, जाहिर है। अच्छा जी, जदों हिंदुस्तान खुद कतल की जिम्मेदारी लै रहा साढ़े लोगों की, तो साडा भी फर्ज है कि असीं पूरी दुनिया दसीए भी ये टैररिज्म वो कर रहे हैं। गल तुहाडी मुनासिब है, ये खामोश रहने की मैनूं भी वजह समझ नहीं आती भी क्यों साडे लोग खामोश ने। तो ये अच्छा जी, अगला वीलॉग सामने रखते क्योंकि साडा तुहाडे नाल वादा है भी चंगी गल करोगे वो भी रखांगे, माड़ी साडे ते तनकीद करोगे वो भी। बड़ी सख्त तनकीद है उन्होंने आख्या जी तुहाडा पंजाबी वीलॉग बड़ा इंटरस्टिंग है, एंटरटेनिंग है और तुसी ये पंजाबी च करके अच्छा काम ये कर रहे हो कि तुसी जेड़े मासिस ने, मीन पिंडां 'च रहने वाले बंदे ने जिहड़े वैसे शायद ना उन्होंने ये खबरां उन्होंने तक अपण, तुसी उन्हां दी जुबान च पढ़ा रहे हो तो चंगा काम कर रहे हो। लेकिन तुहाडा जिहड़ा वीलॉग सी ਉਹਦੇ ਵਿੱਚ ਡਾਂਸਰ ਦਾ ਜਿਹੜਾ ਇੰਟਰਵਿਊ ਸੀ ਸੁਹੇਲ ਵੜਾਇਚ ਸਾਹਿਬ ਦੇ, ਉਹ ਅਨਨੈਸੈਸਰੀ ਸੀ, ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ, ਉਹ ਬੇਹੂਦਾ ਗੱਲ ਸੀ। ਉਹਨਾਂ ਕਿਹਾ ਵੀ ਇਹਦੇ ਵਿੱਚ ਮਸਾਲਾ ਐਡ ਕਰਨ ਦੀ ਕੋਈ ਜ਼ਰੂਰਤ ਨਹੀਂ, ਇਨਫੋਰਮੇਸ਼ਨ ਦਿਓ ਸਿਰਫ। ਇਹ ਨਾ ਫਨੀ ਸੀ ਨਾ ਇੰਟਰਟੇਨਿੰਗ ਸੀ, ਇਹ ਡਿਸਗਸਟਿੰਗ ਸੀ, ਮਤਲਬ ਕਿ ਬਹੁਤ ਹੀ ਘਟੀਆ ਸੀ। ਇਹਦੇ ਵਿੱਚੋਂ ਸਾਨੂੰ ਕਰਹਿਤ ਆ ਰਹੀ ਸੀ, ਕਹਿਣ ਦਾ ਉਹਨਾਂ ਦਾ ਮਤਲਬ ਹੈ। ਉਹ ਵੀ ਉਹਨਾਂ ਨੇ ਕਿਹਾ ਕਿ ਸੱਚ ਸਟੱਫ ਜਿਹੜਾ ਨਾ ਉਹਨੂੰ ਉਹ 'ਤੇ ਪਰਦਾ ਹੀ ਰਹਿਣ ਦੇਣਾ ਚਾਹੀਦਾ ਅਤੇ ਉਹਨੂੰ ਜਿਹੜਾ ਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ। ਅੱਲਾ ਸਾਰਿਆਂ ਨੂੰ ਹਦਾਇਤ ਦੇਵੇ। ਵੇਖੋ ਜੀ, ਸਿਮਰੀਆ ਮੇਰਾ ਖਿਆਲ ਨਾਂ ਹੈ ਤੁਹਾਡਾ। ਦੇਖੋ ਮੇਰੀ ਭੈਣ, ਤੁਹਾਡੀ ਜਿਹੜੀ ਇੱਕ ਤਾਂ ਅਸੀਂ ਤੁਹਾਡੇ ਨਾਲ ਜਿਸ ਤਰ੍ਹਾਂ ਵਾਅਦਾ ਕੀਤਾ ਵੀ ਜਿੱਡੀ ਵੀ ਸਖਤ ਤਨਕੀਦ ਕਰੋਗੇ, ਜਦੋਂ ਤੱਕ ਗੰਦੀਆਂ ਗਾਲਾਂ ਨਾ ਕੱਢੋਗੇ, ਕਿਉਂਕਿ ਸਾਡੀਆਂ ਭੈਣਾਂ ਬੇਟੀਆਂ ਬੱਚੀਆਂ ਬੈਠੀਆਂ ਹੁੰਦੀਆਂ ਨੇ, ਉਹਨਾਂ ਦੇ ਸਾਹਮਣੇ ਨਹੀਂ ਰੱਖ ਸਕਦੇ। ਬਾਕੀ ਜਿੰਨੀ ਵੀ ਸਖਤ ਤਨਕੀਦ ਮੇਰੇ 'ਤੇ ਕਰੋਗੇ, ਮੈਨੂੰ ਹੌਸਲਾ, ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਗੱਲ ਤੁਹਾਡੀ ਠੀਕ ਹੈ ਕਿ ਉਹ ਕੋਈ ਐਪਰੋਪਰੀਏਟ ਖਬਰ ਨਹੀਂ ਸੀ ਹੈਗੀ। ਖਬਰ ਮੈਂ ਇਕੱਲਾ ਨਹੀਂ ਕਰਦਾ, ਮੈਂ ਤੁਹਾਨੂੰ ਵੀ ਦੱਸਾਂ, ਮੇਰੀ ਜਿਹੜੀ ਪੰਜਾਬੀ ਵੀਲੌਗ ਦੀ ਟੀਮ ਹੈ ਨਾ, ਉਹ ਯਕੀਨ ਕਰੋ ਉਰਦੂ ਵੀਲੌਗ ਦੀ ਟੀਮ ਤੋਂ ਵੀ ਜ਼ਿਆਦਾ ਕਾਬਲ ਹੈ। ਇਹਦੇ ਵਿੱਚ ਜਿਹੜੇ ਸਾਡੇ ਐਡੀਟਰ ਨੇ ਨਾ ਉਹਨਾਂ ਦਾ ਮੈਂ ਨਹੀਂ ਲੈ ਸਕਦਾ, ਚੁੱਕੇ ਜਾਣਗੇ। ਉਹ ਇੱਕ ਬੜੇ ਵੱਡੇ ਆਲਮੀ ਜਿਹੜਾ ਅਦਾਰਾ ਹੈ ਨਾ, ਮਤਲਬ ਮੈਂ ਸਿਰਫ ਮੁਹਾਵਰਾ ਤੁਹਾਨੂੰ ਦੱਸਣ ਲੱਗਾ ਵੀ ਅਲ ਜਜ਼ੀਰਾ, BBC, CNN, ਇਸ ਤਰ੍ਹਾਂ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਉਹ ਕੰਮ ਕਰਦੇ ਨੇ। ਉਹ ਖਬਰਾਂ ਨੂੰ ਚੁਣਦੇ ਨੇ, ਮੈਂ ਨਹੀਂ ਚੁਣਦਾ। ਉਹ ਖਬਰਾਂ ਚੁਣਦੇ ਨੇ, ਫਿਰ ਮੇਰੀ ਉਹਨਾਂ ਦੀ ਬਹਿਸ ਹੁੰਦੀ ਹੈ, ਫਿਰ ਉਹਨਾਂ ਦੀ ਮਰਜ਼ੀ ਦੇ ਨਾਲ ਸਿਰਫ ਮੈਂ ਇਕੱਲਾ ਅੰਨ੍ਹੇਵਾਹ ਜਿਹੜਾ ਨਾ ਇੱਥੇ ਜਮਹੂਰੀਅਤ ਚੱਲਦੀ, ਮੈਂ ਨਹੀਂ ਆਉਂਦਾ ਵੀ ਇਹੀ ਖਬਰ ਹੋਣੀ ਹੈ। ਉਹ ਮੈਨੂੰ ਦੱਸਦੇ ਨੇ ਵੀ ਇਹ ਆਵਾਮ ਵਾਸਤੇ ਖਬਰ ਬੜੀ ਜ਼ਰੂਰੀ ਹੈ, ਰੱਖੋ। ਇਹ ਜਨਾਬ ਸਾਡੇ ਅਸੀਂ ਕਿਉਂਕਿ 12 ਲੋਕਾਂ ਦੀ ਟੀਮ ਹੈ ਅਤੇ ਉਹ ਐਡੀਟੋਰੀਅਲ ਟੀਮ ਨੇ ਇਹ ਖਬਰ ਨੂੰ ਚੁੱਕਿਆ ਔਰ ਇਹ ਖਬਰ ਮੇਰੇ ਸਾਹਮਣੇ ਰੱਖੀ, ਡਿਸਕਸ ਹੋਈ। ਮੈਂ ਬਿਲਕੁਲ ਤੁਹਾਡੇ ਵਾਲੀ ਗੱਲ ਦੱਸੀ ਵੀ ਲੋਕਾਂ ਇਹਨੂੰ ਮਾਯੂਬ ਸਮਝਣਾ। ਉਹਨਾਂ ਆਖਿਆ ਜੀ ਕੱਲ੍ਹ ਨੂੰ ਜਿਸ ਵੇਲੇ ਸੁਹੇਲ ਵੜਾਇਚ ਸਾਹਿਬ ਨੇ ਤਜਜ਼ੀਏ ਕਰਨੇ ਨੇ, ਬੜੇ ਉਹਨਾਂ ਨੇ ਮੰਨੇ ਪਰਮੰਨੇ ਦਾਨਿਸ਼ਵਰ ਦੇ ਤੌਰ 'ਤੇ ਸਾਡੇ ਭਰਾ ਨੇ, ਸਾਡੇ ਦੋਸਤ ਨੇ ਤਜਜ਼ੀਏ ਕਰਨੇ ਨੇ ਕਿ ਇਸਟੈਬਲਿਸ਼ਮੈਂਟ ਮੁਕਤਦਰਾ को ये करना चाहिए, इमरान खान को ये करना चाहिए। ਕਦੇ ਉਹਨਾਂ ਨੇ ਚੇਤਾ ਕਰੋ ਉਹ ਇਮਰਾਨ ਖਾਨ ਸਾਹਿਬ ਦੀ ਵਾਲਦਾ ਮਾਜਦਾ ਮਰਹੂਮਾ ਸ਼ੌਕਤ ਖਾਨਮ ਬਣ ਜਾਂਦੇ ਨੇ, ਸ਼ੌਕਤ ਖਾਨਮ ਬਣ ਕੇ ਕਦੀ ਉਹ ਖਤ ਲਿਖਦੇ ਨੇ ਇਮਰਾਨ ਖਾਨ ਨੂੰ। ਕਦੇ ਚੇਤਾ ਕਰੋ ਤੇ ਉਹ ਨਵਾਜ਼ ਸ਼ਰੀਫ ਸਾਹਿਬ ਨੂੰ, ਮਰਹੂਮਾ ਸਾਡੀ ਲਈ ਬੜੀ ਇੱਜ਼ਤ ਦੀ ਜਗ੍ਹਾ 'ਤੇ ਨੇ, ਸਾਡੀ ਵਾਲਦਾ ਦੀ ਤਰ੍ਹਾਂ ਨੇ। ਤੁਹਾਨੂੰ ਪਤਾ ਹੈ ਕਿ ਮਰੀਮ ਬਾਜੀ ਦੀ ਵਾਲਦਾ, ਉਹਨਾਂ ਦੇ ਉਹ ਬਣ ਜਾਂਦੇ ਨੇ ਮਰਹੂਮਾ, ਤੁਹਾਨੂੰ ਪਤਾ ਕਲਸੂਮ ਸਾਹਿਬਾ, ਉਹ ਬਣ ਕੇ ਤੇ ਉਹ ਖਤ ਲਿਖਦੇ ਨੇ ਨਵਾਜ਼ ਸ਼ਰੀਫ ਨੂੰ। ਅਤੇ ਮਤਲਬ ਉਹ ਬੜੇ ਬਾਰੀਕ ਕਾਰਵਾਈ ਪਾਉਂਦੇ ਨੇ, ਬੜੇ ਮੰਨੇ ਹੋਏ ਮੁਤਬਰ ਉਹ ਤਜੀਆ ਨਗਾਰ ਬਣਦੇ ਨੇ। ਇਹ ਹੁਣ ਖਬਰ ਤੇ ਤੁਹਾਨੂੰ ਬੜੀ ਮਾਯੂਬ ਲੱਗੀ, ਇਨਐਪਰੋਪਰੀਏਟ ਲੱਗੀ ਹੈ, ਲੇਕਿਨ ਅਗਰ ਇਹ ਤੁਹਾਡੇ ਸਾਹਮਣੇ ਸਾਰਾ ਚਾਨਣ ਨਾ ਰੱਖੀਏ, ਕਈ ਵਾਰੀ ਸੱਚ ਬੜਾ ਅਗਲੀ ਹੁੰਦਾ ਹੈ।
ਬਹੁਤ ਹੀ ਡਿਸਗਸਟਿੰਗ ਹੁੰਦਾ, ਲੇਕਿਨ ਸੱਚ ਫਿਰ ਸੱਚ ਹੁੰਦਾ, ਰੱਖਣਾ ਪੈਂਦਾ। ਅਗਰ ਉਹ ਤੁਹਾਡੇ ਸਾਹਮਣੇ ਨਾ ਰੱਖੀਏ ਤੇ ਫਿਰ ਮੈਨੂੰ ਦੱਸੋ ਕਿ ਕਿਸ ਤਰੀਕੇ ਨਾਲ ਮਾਮਲਾ ਜਿਹੜੇ ਨੇ ਉਹ ਤੁਹਾਨੂੰ ਕੱਲ੍ਹ ਨੂੰ ਜਦੋਂ ਅਸੀਂ ਆਖਾਂਗੇ ਸੁਹੇਲ ਵੜਾਈ ਸਾਹਿਬ ਤੇ ਕੋਈ ਤਨਕੀਦ ਕਰਾਂਗੇ ਕਿ ਜਨਾਬ ਹੁਣ ਵੇਖੋ ਇਹ ਕਿੱਡੀਆਂ ਇਹ ਉਹਨਾਂ ਨੇ ਕੱਲ੍ਹ ਨੂੰ ਇਹ ਵੀ ਮਸ਼ਵਰਾ ਦੇਣਾ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਕਿ ਤੁਸੀਂ ਡੀਸੈਂਟ ਨਹੀਂ ਹੈਗੇ, ਤੁਸੀਂ ਐਪਰੋਪਰੀਏਟ ਗੱਲਾਂ ਨਹੀਂ ਕਰਦੇ ਤਹਿਰੀਕ ਇਨਸਾਫ ਵਾਲੇ। ਤਹਿਰੀਕ ਇਨਸਾਫ ਦੀ ਜਿਹੜੀ ਸੋਸ਼ਲ ਮੀਡੀਆ ਦੀ ਟੀਮ ਹੈ, ਪਹਿਲੇ ਵੀ ਆਉਂਦੇ ਰਹੇ ਨੇ, ਉਹ ਇਹ ਗਾਲਾਂ ਕੱਢਦੇ ਨੇ, ਇਹ ਗਲੀਜ਼ ਗੱਲਾਂ ਕਰਦੇ ਨੇ, ਇਹ ਇਨਐਪਰੋਪਰੀਏਟ ਗੱਲਾਂ ਕਰਦੇ ਨੇ, ਇਹਨਾਂ ਮਾਸ਼ਰੇ 'ਚ ਫਾਸ਼ੀ ਫੈਲਾ ਦਿੱਤੀ ਹੈ, ਇਹਨਾਂ ਮਾਸ਼ਰੇ ਦੀ ਇਕਦਾਰ ਨੂੰ ਖਰਾਬ ਕਰ ਦਿੱਤਾ। ਇਹ ਤਜਜ਼ੀਏ ਡਾਇਰੈਕਟ ਇਨਡਾਇਰੈਕਟ ਸਾਡੇ ਦੋਸਤ, ਸਾਡੇ ਮਿੱਤਰ ਸੁਹੇਲ ਵੜਾਈ ਸਾਹਿਬ ਕਰਦੇ ਰਹੇ ਨੇ ਔਰ ਉਹਨਾਂ ਗਾਂਹ ਵੀ ਕਰਨਾ। ਜਦੋਂ ਅਸੀਂ ਉਸ ਵੇਲੇ ਉਹਨਾਂ ਦੇ ਉੱਤੇ ਤਨਕੀਦ ਕਰਾਂਗੇ ਤਾਂ ਤੁਸੀਂ ਕਹਿਣਾ ਵੀ ਗਿੱਲ ਸਾਹਿਬ ਨੇ ਵੇਖੋ ਲੱਠ ਚੁੱਕ ਲਈ ਹੈ। ਇਸ ਵਾਸਤੇ ਮੇਰੇ ਵੀਰ, ਮੇਰੀ ਭੈਣ, ਮੇਰੀ ਬੇਟੀ, ਇਹ ਜਿਹੜੀ ਇੱਕ ਜਿਹੜਾ ਆਪਣਾ ਇਹੋ ਜਿਹਾ ਤਜਜ਼ੀਆ ਹੁੰਦਾ ਜਿਹੜਾ ਸੱਚ 'ਤੇ ਮਬਨੀ ਹੁੰਦਾ, ਉਹ ਬੇਸ਼ੱਕ ਉਹ ਥੋੜ੍ਹਾ ਜਿਹਾ ਇਨਐਪਰੋਪਰੀਏਟ ਵੀ ਹੋਵੇ ਤਾਂ ਸਾਨੂੰ ਫਿਰ ਐਡੀਟੋਰੀਅਲੀ ਕਈ ਵਾਰੀ ਕੌੜਾ ਘੁੱਟ ਕਰਨਾ ਪੈਂਦਾ। ਅਸੀਂ ਵੀ ਕੋਈ ਬੜੇ ਖੁਆਇਸ਼ਮੰਦ ਨਹੀਂ ਹੁੰਦੇ ਕੰਮ ਕਰਨ ਦੇ ਔਰ ਤੁਹਾਡੇ ਸਾਹਮਣੇ ਲਿਆਉਣਾ ਪੈਂਦਾ। ਬਹਰਹਾਲ ਫਿਰ ਵੀ ਤੁਹਾਡੀ ਤਨਕੀਦ, ਤੁਹਾਡੀ ਇਸਲਾਹ ਸਿਰ ਮੱਥੇ ਤੇ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਨੇ ਕਿ ਤੁਹਾਡੇ ਸਾਹਮਣੇ ਬਿਹਤਰੀਨ ਖਬਰਾਂ ਲਿਆਈਏ ਤੇ ਉਹਨਾਂ ਦਾ ਤਜਜ਼ੀਆ ਵੀ ਕਰੀਏ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।